ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 13 ਅਕਤੂਬਰ 2015 27 ਅੱਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਅੱਜ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਦੁਨੀਆ ਭਰ 'ਚ ਬੈਠਿਆ ਸਿੱਖ ਸੰਸਾਰ ਉਸ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਮਾਲਵਾ ਬੈਲਟ ਦੇ ਉੱਤੇ ਟਿਕੀਆਂ ਹੋਈਆਂ। ਜੋ ਕੁਛ ਕੋਟਕਪੂਰੇ 'ਚ ਵਾਪਰਿਆ ਹੈ, ਪਿੰਡ ਬਰਗਾੜੀ 'ਚ ਜਿਸ ਤਰ੍ਹਾਂ ਪਹਿਲਾਂ ਬੁਰਜ ਜਵਾਹਰ ਸਿੰਘ 'ਚ ਉਹਨਾਂ ਨੇ ਐਲਾਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਨਨੋਨ ਲੋਕਾਂ ਨੇ ਉੱਥੋਂ ਚੋਰੀ ਕੀਤੀ ਜੂਨ ਦੇ ਪਹਿਲੇ ਹਫ਼ਤੇ ਦੀ। ਫਿਰ ਉਹਨਾਂ ਨੇ ਜਿਹੜਾ ਇਸ਼ਤਿਹਾਰ ਗੁਰਦੁਆਰਿਆਂ ਦੇ ਔਰ ਪਿੰਡ ਦੇ ਗੇਟ ਤੇ ਲਾਏ ਕਿ ਇੰਨੀ ਤਰੀਕ ਨੂੰ ਅਸੀਂ ਜਿਹੜਾ ਬੀੜ ਦੇ ਪੱਤਰੇ ਖਿਲਾਰਾਂਗੇ। 130 ਦੇ ਕਰੀਬ ਜਿਹੜੇ ਪੰਨੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ, ਉਹ ਕਾਫੀ ਏਰੀਆ 'ਚ ਖਿਲਾਰੇ ਗਏ। ਸਿੱਖ ਸੰਗਤਾਂ 'ਚ ਰੋਸ ਗੁੱਸਾ ਜਾਗਿਆ, ਸਪੌਂਟੇਨੀਅਸ ਪ੍ਰੋਟੈਸਟ ਹੋਇਆ, ਧਰਨੇ ਤੇ ਉਹ ਕੋਟਕਪੂਰਾ ਹੋਏ, ਮੋਗਾ ਹੋਏ ਔਰ ਇਹ ਸਾਰੇ ਇਲਾਕੇ 'ਚ ਖਾਸ ਤੌਰ ਤੇ ਪਿੰਡ ਬੁੱਟਰ 'ਚ ਜ਼ਿਲ੍ਹਾ ਮੋਗਾ ਦੇ, ਜਿੱਥੇ ਕਿ ਅੱਜ ਪੁਲਿਸ ਨੇ ਉਹ ਜ਼ੁਲਮ ਕੀਤਾ। ਬੇਸ਼ੱਕ ਜਦੋਂ ਤੁਸੀਂ ਇੰਡੀਅਨ ਮੀਡੀਆ ਦੀਆਂ ਖਬਰਾਂ ਦੇਖਦੇ ਹੋ ਤਾਂ ਉਹਨਾਂ ਨੇ ਉੱਤੇ ਲਾਇਆ ਹੋਏਗਾ 7 ਕਾਪਸ ਇੰਜਰਡ, ਕਿ 7 ਪੁਲਿਸੀਏ ਜ਼ਖਮੀ ਹੋਏ। ਪਰ ਈਵਨ ਮੈਂ ਬਹੁਤ ਵਾਰ ਦੂਸਰਿਆਂ ਦੇ ਮੀਡੀਆ ਦੀ ਖਬਰ ਹੀ ਅੰਗਰੇਜ਼ੀ ਮੀਡੀਆ 'ਚੋਂ ਪੜ੍ਹਦਾ, ਪਰ ਇਸ ਖਬਰ ਲਈ ਮੈਂ ਜਿਹੜਾ ਬਾਦਲਾਂ ਦਾ ਸਪੋਕਸਪਰਸਨ ਹੈ ਅਜੀਤ ਅਖਬਾਰ, ਉਹਦੇ ਹੀ ਫਰੰਟ ਪੇਜ ਦੇ ਉੱਤੇ ਪਿਕਚਰਸ ਵੀ ਦਰਸ਼ਕ ਜਿਹੜੇ ਨੇ ਉਹ ਸਕਰੀਨ ਤੇ ਦੇਖ ਰਹੇ ਹੋਣਗੇ ਜਿਹੜੀਆਂ ਲੱਗੀਆਂ ਨੇ। ਔਰ ਇਹ ਖਬਰ ਵੀ ਉਹਨਾਂ ਦੇ 2 ਜਿਹੜੇ ਕੋਰਸਪੋਂਡੈਂਟ ਨੇ, ਜਿਨ੍ਹਾਂ ਦੇ ਵਿੱਚ ਇੱਕ ਹਿੰਦੂ ਵੀਰ ਲੱਗਦੇ ਨੇ ਸੰਜੀਵ ਕੋਛੜ, ਦੂਸਰਾ ਨਿਰਮਲਜੀਤ ਸਿੰਘ, ਔਰ ਡੇਟਲਾਈਨ ਜਿਹੜੀ ਹੈ ਉਹ ਬਦਨੀ ਕਲਾਂ ਤੋਂ ਹੈ। ਔਰ ਇਹ ਖਬਰ ਮੈਂ ਪੜ੍ਹ ਕੇ ਹੀ ਉਸ ਤੋਂ ਬਾਅਦ ਮੈਂ ਕਮੈਂਟ ਕਰਦਾ, ਜਿਸ ਤੋਂ ਅੰਦਾਜ਼ਾ ਹੋਏਗਾ ਕਿ ਇਹ ਪੰਥਕ ਸਰਕਾਰ ਜਿਹੜੀ ਕਿ ਜੇ ਹਫਤਾ ਸੌਦਾ ਸਾਧ ਦੇ ਚੇਲਿਆਂ ਨੇ ਗੱਡੀਆਂ ਰੋਕੀਆਂ, ਬੱਸਾਂ ਰੋਕੀਆਂ, ਕੋਈ ਲਾਠੀ ਚਾਰਜ ਨਹੀਂ, ਕੋਈ ਗ੍ਰਿਫਤਾਰੀ ਨਹੀਂ, ਕੋਈ ਦੋਸ਼ੀ ਨਾਮਜ਼ਦ ਨਹੀਂ ਜੀ। ਔਰ ਇਹ ਖਬਰ ਹੈ ਪੁਲਿਸ ਵੱਲੋਂ ਲਾਠੀ ਚਾਰਜ ਤੇ ਹਵਾਈ ਫਾਇਰਿੰਗ। ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਸਿੱਖ ਸੰਗਤਾਂ 'ਚ ਪਾਏ ਜਾ ਰਹੇ ਰੋਸ ਵਜੋਂ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਵਿਖੇ ਸਿੱਖ ਸੰਗਤਾਂ ਤੇ ਪੁਲਿਸ ਦਰਮਿਆਨ ਉਸ ਸਮੇਂ ਤਿੱਖੀਆਂ ਝੜਪਾਂ ਹੋ ਗਈਆਂ, ਜਦੋਂ ਸਵੇਰੇ 8 ਵਜੇ ਦੇ ਕਰੀਬ ਸਿੱਖ ਸੰਗਤਾਂ, ਜਿਨ੍ਹਾਂ 'ਚ ਬਜ਼ੁਰਗ, ਬੱਚੇ ਤੇ ਔਰਤਾਂ ਵੀ ਸ਼ਾਮਲ ਸਨ, ਨੇ ਕੌਮੀ ਸ਼ਾਹ ਮਾਰਗ ਤੇ ਰੋਸ ਧਰਨਾ ਦੇ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਧਰਨੇ ਬਾਰੇ ਜਿਉਂ ਹੀ ਪੁਲਿਸ ਨੂੰ ਖਬਰ ਮਿਲੀ ਤਾਂ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਸਖਤੀ ਨਾਲ ਸਿੱਖ ਸੰਗਤਾਂ ਨੂੰ ਧਰਨਾ ਚੁੱਕ ਕੇ ਮਾਰਗ ਖਾਲੀ ਕਰਨ ਲਈ ਕਿਹਾ, ਪਰ ਸਿੱਖ ਸੰਗਤ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਤੇ ਸਰਕਾਰ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਧਰਨੇ ਨੂੰ ਚੁਕਵਾਉਣ ਲਈ ਧਰਨਾਕਾਰੀਆਂ ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਵੀ ਕੀਤੀ। ਗੁੱਸੇ 'ਚ ਆਏ ਲੋਕਾਂ ਨੇ, ਹੁਣ ਇਹ ਨਹੀਂ ਹੈ ਵੀ ਗੋਲੀ ਉਹਨਾਂ ਨੇ ਇਸ ਲਈ ਚਲਾਈ ਜਾਂ ਲਾਠੀਚਾਰਜ ਕੀਤਾ ਕਿ ਜੀ ਲੋਕਾਂ ਨੇ ਵਾਇਲੈਂਸ ਕੀਤੀ। ਇਹਨਾਂ ਦੇ ਗੋਲੀ ਚਲਾਉਣ ਔਰ ਵਾਇਲੈਂਸ ਤੋਂ ਬਾਅਦ ਲੋਕਾਂ ਨੇ ਰਿਐਕਟ ਕੀਤਾ ਜੀ। ਗੁੱਸੇ 'ਚ ਆਏ ਲੋਕਾਂ ਨੇ ਪੁਲਿਸ ਦੇ ਵਾਹਨਾਂ ਤੇ ਹੋਰ ਵਾਹਨਾਂ ਦੀ ਭੰਨਤੋੜ ਵੀ ਕੀਤੀ ਅਤੇ ਪੁਲਿਸ ਤੇ ਇੱਟਾਂ ਰੋੜੇ ਵੀ ਚਲਾਏ, ਜਿਸ ਕਾਰਨ 7 ਪੁਲਿਸ ਮੁਲਜ਼ਮ ਜ਼ਖਮੀ ਹੋਏ। ਝੜਪਾਂ ਕਾਰਨ ਪਿੰਡ ਬੁੱਟਰ 'ਚ ਪੂਰੀ ਤਰ੍ਹਾਂ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਥਿਤੀ ਨੂੰ ਦੇਖਦਿਆਂ ਪੁਲਿਸ ਨੇ ਪੂਰੇ ਪਿੰਡ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ ਤੇ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਪਿੰਡ 'ਚ ਸ਼ਾਮਲ ਨਹੀਂ ਹੋਣ ਦਿੱਤਾ ਜਾ ਰਿਹਾ। ਸੋ ਇਹ ਇੱਕ ਪਾਸੇ ਉਹਨਾਂ ਦੇ ਹੀ ਆਪਣੇ ਖਬਰ ਹੈ। ਔਰ ਇਸੇ ਖਬਰ ਦੇ ਐਂਡ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਸਿੱਖ ਸੰਗਤ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀ 2 ਦਿਨ ਸੜਕਾਂ ਜਾਮ ਕਰੀ ਬੈਠੇ ਰਹੇ, ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਰੋਕਿਆ, ਉਲਟਾ ਪੁਲਿਸ ਨੇ ਉਹਨਾਂ ਦੀ ਹਿਫਾਜ਼ਤ ਕੀਤੀ। ਪਰ ਦੂਸਰੇ ਪਾਸੇ ਸਿੱਖ ਸੰਗਤਾਂ ਤੋਂ ਸ਼ਾਂਤਮਈ ਢੰਗ ਨਾਲ ਰੋਸ ਧਰਨਾ ਦੇ ਕੇ ਰੋਸ ਪ੍ਰਗਟ ਕਰਨ ਦਾ ਹੱਕ ਵੀ ਖੋਇਆ ਜਾ ਰਿਹਾ ਜੀ। ਹੁਣ ਜਿਹੜੀ ਇਸ ਤੋਂ ਬਾਅਦ ਦੀ ਖਬਰ ਹੈ ਲੇਟੈਸਟ, ਅਸੀਂ ਜਦੋਂ ਸ਼ੋਅ ਦੇ ਟੇਬਲ ਤੇ ਆਏ ਹੀ ਹੈ ਕਿ ਕੋਟਕਪੂਰਾ ਜਿਹੜਾ ਉਹ ਪੁਲਿਸ ਛਾਉਣੀ ਨਹੀਂ, CRPF ਪੂਰੀ ਮਾਰਚ ਕਰ ਚੁੱਕੀ ਹੈ, ਉੱਥੇ ਉਹਨਾਂ ਨੇ ਟੇਕ ਓਵਰ ਕਰ ਲਿਆ। ਔਰ ਬਹੁਤ ਸਾਰੇ ਜਿਹੜੇ ਸਿੱਖ ਐਕਟਿਵਿਸਟ ਜਾਂ ਜਿਹੜੇ ਸਾਡੇ ਉੱਥੇ ਬੈਠੇ ਨੇ ਆਗੂ ਵੀ, ਉਹਨਾਂ ਦੀਆਂ ਕਿਸੇ ਵੇਲੇ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਹੁਣ ਬਾਦਲ ਜਿਹੜਾ ਨੈਲਸਨ ਮੰਡੇਲਾ ਬਣਾਇਆ ਮੋਦੀ ਨੇ,
ਉਹਨੇ ਮੰਡੇਲਾ ਬਣਨ ਤੋਂ ਬਾਅਦ ਪਹਿਲਾਂ ਹੀ ਇਹ ਬਿਆਨ ਦਿੱਤਾ ਹੈ ਕਿ ਪੰਜਾਬ 'ਚ ਜਿਹੜਾ ਸ਼ਰਾਰਤੀ ਅਨਸਰ ਅਮਨ ਚੈਨ ਔਰ ਕੌਮੀ ਸਦਭਾਵਨਾ ਭੰਗ ਕਰਨਾ ਚਾਹੁੰਦਾ ਉਹਨੂੰ ਬਖਸ਼ਿਆ ਨਹੀਂ ਜਾਏਗਾ। ਇਹ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਾੜਨਾ ਇਹ ਨਿੰਦਨਯੋਗ ਕੰਮ ਹੈ, ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏਗੀ। ਹੁਣ ਲੋਕਾਂ ਦਾ ਉਸ ਇਲਾਕੇ ਦੇ ਕਹਿਣਾ ਹੈ ਕਿ ਜੂਨ ਮਹੀਨੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਐਲਾਨੀਆਂ ਉਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਚੁੱਕੀ। ਸਾਰਾ ਜੂਨ ਲੰਘ ਗਿਆ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਹੁਣ ਨਵੰਬਰ 'ਚ ਆ ਕੇ ਉਹੀ ਭੀੜ ਜਿਹੜੀ ਹੈ ਉਸ ਦੀ ਬੇਅਦਬੀ ਹੁੰਦੀ ਹੈ। ਔਰ ਜਦੋਂ ਇਹ ਖਬਰ ਚੱਲ ਰਹੀ ਸੀ, ਅੱਜ ਇੱਕ ਹੋਰ ਕਿਸੇ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਸੀ ਜਿੱਥੇ ਕਿ 1 ਰੂਮ ਗੁਰਦੁਆਰਾ ਸੀ, ਕਿ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਿਹੜੀ ਹੈ ਉਹ ਅਗਨ ਭੇਟ ਕਰ ਦਿੱਤੀ ਗਈ ਔਰ ਪੁਲਿਸ ਨੇ ਕਿਹਾ ਜੀ ਉਹ ਸ਼ਾਰਟ ਸਰਕਟ ਹੋਇਆ ਜੀ। ਸੋ ਹੁਣ ਔਰ ਲੋਕਾਂ ਨੂੰ ਉੱਥੇ ਪਤਾ ਹੈ ਕਿ ਵੀ ਇਹ ਸਾਰਾ ਕੰਮ ਜਿਹੜਾ ਹੈ ਸੌਦਾ ਸਾਧ ਦੇ ਚੇਲਿਆਂ ਵੱਲੋਂ ਏਜੰਸੀਆਂ ਦੀ ਮਦਦ ਨਾਲ ਕੀਤਾ ਜਾ ਰਿਹਾ। ਹੁਣ ਬਹੁਤ ਸਾਰਿਆਂ ਦਾ ਸਵਾਲ ਇਹ ਹੈ ਕਿ ਇਸ ਦੇ ਪਿੱਛੇ ਕੀ ਮਨਸ਼ਾ ਹੈ, ਕੀ ਕਰਨਾ ਚਾਹੁੰਦੇ ਨੇ। ਔਰ ਜੋ ਨਜ਼ਰ ਆ ਰਿਹਾ ਹੈ ਕਿ ਉਹ ਪੰਜਾਬ ਦੇ ਵਿੱਚੋਂ ਜਿਸ ਤਰੀਕੇ ਨਾਲ ਈਵਨ ਇਹਨਾਂ ਸਾਰਿਆਂ ਦਾ ਵਰਤਾਰਾ ਹੈ, ਇੱਕ ਪਾਸੇ ਸਡਨਲੀ ਕਮਰਾ ਬੰਦ ਮੀਟਿੰਗਾਂ ਕਰਾ ਕੇ ਜਥੇਦਾਰਾਂ ਤੋਂ ਸੌਦਾ ਸਾਧ ਨੂੰ ਮਾਫ ਕਰਵਾਉਣ ਦੀ ਗੱਲ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਫਿਰ ਉਹਨਾਂ ਦੇ ਉੱਤੇ ਹੀ ਲਾਠੀ ਚਾਰਜ ਔਰ ਗੋਲੀ, ਜਿਨ੍ਹਾਂ ਦੇ ਇਸ਼ਟ ਨੂੰ ਜਿਹੜਾ ਉਹ ਬੇਅਦਬ ਕੀਤਾ ਜਾ ਰਿਹਾ। ਸਰਕਾਰ ਜਿਨ੍ਹਾਂ ਦੀ ਹੈ ਉਹ ਦੂਜਿਆਂ ਨੂੰ ਪ੍ਰੋਟੈਕਟ ਐਕਸਟਰਾ ਕਰ ਰਹੀ ਔਰ ਉਹਨਾਂ ਦੇ ਜਿਹੜੇ ਤਾਬੇਦਾਰੀ ਵਾਲੇ ਜਥੇਦਾਰ ਨੇ ਉਹ ਭੀੜਾਂ ਇਕੱਠੀਆਂ ਕਰ ਕਰਕੇ ਉਹਦੀ ਫਿਲਮ ਦਿਖਾਉਣ ਲਿਜਾ ਰਹੇ ਨੇ। ਸੋ ਕੋਈ ਇਹਦੇ ਲਈ ਕੋਈ ਰਾਕਟ ਸਾਇੰਸ ਨਹੀਂ ਚਾਹੀਦੀ ਸਮਝਣ ਦੇ ਲਈ ਕਿ ਇਸ ਸਾਰੇ ਚੋਂ ਅਲਟੀਮੇਟਲੀ ਇਹਨਾਂ ਨੇ ਕੀ ਕੱਢਣਾ ਜੀ। ਔਰ ਜਦੋਂ ਅੱਜ ਪੰਥ ਦੇ ਵਿੱਚ ਇਹ ਗੱਲ ਤੁਰ ਰਹੀ ਹੈ ਕਿ ਭਾਈ ਅਸੀਂ ਇਹ ਜਿਹੜਾ ਆਲਮੋਸਟ 90 ਸਾਲ ਦਾ ਸ਼੍ਰੋਮਣੀ ਕਮੇਟੀ ਦਾ ਫੇਲ ਤਜਰਬਾ ਹੈ ਇਹਨੂੰ ਕਿਵੇਂ ਕਰੀਏ, ਸਰਬੱਤ ਖਾਲਸੇ ਦੀ ਵਿਚਾਰ ਹੋ ਰਹੀ ਹੈ, ਗਲੋਬਲ ਸਰਬੱਤ ਖਾਲਸਾ ਦੀ ਗੱਲ ਹੋ ਰਹੀ ਹੈ, ਤੇ ਉਸ ਸਾਰੇ ਕੰਟੈਕਸਟ ਦੇ ਵਿੱਚ ਉਹਨਾਂ ਨੇ ਬਿਲਕੁਲ ਇੱਕ ਨਵਾਂ ਇਸ਼ੂ ਲਿਆ ਕਿ ਜਿਹੜਾ ਲਗਾਤਾਰਤਾ ਨਾਲ ਚੱਲ ਰਿਹਾ, ਜੇ ਅਸੀਂ ਸਾਰੀਆਂ ਨਿਊਜ਼ ਕੰਪਾਈਲ ਕਰੀਏ ਪਿਛਲੇ 5-6 ਮਹੀਨੇ ਦੀਆਂ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਐਟਲੀਸਟ 2 ਦਰਜਨ ਤੋਂ ਜ਼ਿਆਦਾ ਘਟਨਾਵਾਂ ਪੰਜਾਬ 'ਚ ਹੋਈਆਂ ਨੇ ਔਰ ਬਹੁਤ ਵਾਰੀ ਉਹਨੂੰ ਸ਼ਾਰਟ ਸਰਕਟ ਨਾਲ ਜੋੜ ਕੇ ਜਾਂ ਕਿਸੇ ਹੋਰ ਨਾਲ ਜੋੜ ਕੇ ਕਿਹਾ। ਔਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਹੋਣਗੀਆਂ ਔਰ ਸਿਰਫ ਇਸ ਕੰਮ ਦੇ ਵਿੱਚ ਲਾ ਕੇ ਜਿਹੜੇ ਫਿਰ ਈਵਨ ਧਾਰਮਿਕ ਔਰ ਜਿਹੜੇ ਧਾਰਮਿਕ ਤੌਰ ਤੇ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਅੰਗਰੇਜ਼ੀ ਮੀਡੀਆ 'ਚ ਕੋ ਰੈਡੀਕਲ ਸ਼ਬਦ ਲਿਖ ਰਹੇ ਨੇ ਕਿ ਜਿਵੇਂ ਇਹ ਕ੍ਰਾਂਤੀਕਾਰੀ ਖਾਲਿਸਤਾਨੀਆਂ ਨੇ ਜਿਹੜਾ ਇਹ ਸਾਰਾ ਅੰਦੋਲਨ ਜਿਹੜਾ ਟੇਕ ਓਵਰ ਕੀਤਾ ਹੋਇਆ, ਕਿ ਸਧਾਰਨ ਸਿੱਖ ਨੇ, ਤੁਸੀਂ ਪਿਕਚਰਸ ਦੇਖ ਰਹੇ ਹੋ, ਬਜ਼ੁਰਗ ਨੇ, ਬੀਬੀਆਂ ਨੇ, ਕਈਆਂ ਦੇ ਸਿਰਾਂ ਤੇ ਕੇਸ ਵੀ ਨਹੀਂ, ਵਿਚਾਰੇ ਉਹਨਾਂ ਨੇ ਸੁਣਿਆ ਕਿ ਭਾਈ ਇਹ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਇਸ਼ਟ ਨਾਲ ਜਾਗਤ ਜੋਤ ਗੁਰੂ ਨਾਲ ਹੋਇਆ ਜੀ ਔਰ ਅਸੀਂ ਇਹ ਜਿੱਥੇ ਸਾਰਾ ਵਰਤਾਰਾ ਹੈ ਇਸ ਦੀ ਵੀ ਨਖੇਦੀ ਕਰਦੇ, ਪਰ ਨਾਲ ਹੀ ਅਸੀਂ ਇਹ ਸਮਝਦੇ ਹਾਂ ਵੀ ਸਾਨੂੰ ਇਸ ਸਾਰੇ ਚੋਂ ਇੱਕ ਹੋਰ ਨਸਲਕੁਸ਼ੀ ਔਰ ਜਿਹੜੇ ਥੋੜੇ ਬਹੁਤ ਜਾਗਰੂਕਤਾ ਵਾਲੇ ਨੌਜਵਾਨ ਇਸ ਸਾਰੇ ਦੌਰ ਸਾਹਮਣੇ ਆਏ ਨੇ, ਕਿਉਂਕਿ ਇੱਕ ਪਾਸੇ ਇੱਧਰ ਪੂਰੀ ਸਟਿਕ ਚੱਲ ਰਹੀ ਹੈ, ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਪਿਛਲੇ ਲਗਭਗ 25 ਸਾਲ ਤੋਂ ਬਰੇਲੀ ਯੂਪੀ ਦੀ ਜੇਲ੍ਹ 'ਚ ਸਹਾਰਨਪੁਰ ਦੇ ਰਹਿਣ ਵਾਲੇ ਭਾਈ ਵਰਿਆਮ ਸਿੰਘ ਨੂੰ ਰਾਜਨਾਥ ਸਿੰਘ ਹੋਮ ਮਿਨਿਸਟਰ ਜਿਹੜਾ ਉਹ ਦਸਤਖਤ ਕਰ ਰਿਹਾ ਹੈ ਕਿ ਜੀ, ਫਿਰ ਉਹਨਾਂ ਨੇ ਕਿਹਾ ਜੀ ਉਹ ਇੰਨਾ ਉਹਦਾ ਅੱਛਾ ਕੰਡਕਟ ਜੇਲ੍ਹ ਦੇ ਵਿੱਚ ਹੈ ਕਿ ਉਹਨੇ ਇੱਕ ਵਾਰ ਵੀ ਪੈਰੋਲ ਤੇ ਨਹੀਂ ਗਿਆ, ਉਹ ਤੁਸੀਂ ਪੈਰੋਲ ਦਿੱਤੀ ਨਹੀਂ। 25 ਸਾਲ ਇਹ ਦੁਨੀਆ 'ਚ ਨਹੀਂ ਹੁੰਦਾ, ਇੱਥੇ ਜਿਹੜੇ ਮਰਡਰਰ ਨੇ, ਵਰਸਟ ਸੀਰੀਅਲ ਕਿਲਰ ਨੇ, ਉਹਨਾਂ ਕੋਲ ਵੀ ਇੱਕ ਸਟੇਜ ਤੇ ਆ ਕੇ ਪੈਰੋਲ ਦਾ ਹੱਕ ਹੁੰਦਾ ਹੈ। ਸੋ ਇਸ ਸਾਰੇ ਨੂੰ ਇੱਕ ਪਾਸੇ ਇਹ ਦੱਸਿਆ ਜਾ ਰਿਹਾ ਹੁਣ, ਕਿਉਂਕਿ ਬਾਪੂ ਸੂਰਤ ਸਿੰਘ ਦਾ ਮੁੱਦਾ, ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ, ਉਹਨੂੰ ਕਿਵੇਂ ਇੱਕ ਪਾਸੇ ਡਿਵੀਏਟ ਕੀਤਾ ਤੇ ਸੌਦਾ ਸਾਧ ਦਾ ਮੁੱਦਾ ਕੱਢ ਲਿਆ, ਉਧਰ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲਾਈਨ ਲੈ ਆਂਦੀ, ਇਧਰ ਹੁਣ ਇਹ ਹੋਮ ਮਿਨਿਸਟਰੀ ਦਾ ਇਹ ਕਰੇਗਾ, ਇੱਕ ਡਿਬੇਟ ਫਿਰ ਸ਼ੁਰੂ ਹੋ ਜਾਏਗੀ ਬਾਪੂ ਸੂਰਤ ਸਿੰਘ ਹੋਰਾਂ ਦੇ ਹਵਾਲੇ ਨਾਲ ਵੀ ਕਿ ਜੀ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। ਔਰ ਅਸੀਂ ਸਾਡੇ TV 84 ਤੇ ਇਹ ਚੱਲ ਵੀ ਰਹੀ ਹੈ ਐਡਵਰਟਾਈਜ਼ਮੈਂਟ, ਇਹ ਵੀ ਅਸੀਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ, ਖਾਸ ਤੌਰ ਤੇ ਈਸਟ ਕੋਸਟ ਦੇ, ਕਿ ਆਉਂਦੇ ਸੈਚਰਡੇ 12 ਤੋਂ 3 ਵਜੇ ਤੱਕ ਟਾਈਮ ਸਕੁਏਅਰ 'ਚ ਜਿਹੜਾ ਹੈ ਇੱਕ ਜ਼ੋਰਦਾਰ ਪ੍ਰੋਟੈਸਟ ਸਾਡੇ ਨੌਜਵਾਨਾਂ ਨੇ ਰੱਖਿਆ ਨਿਊਯਾਰਕ, ਨਿਊ ਜਰਸੀ ਦੇ, ਔਰ ਇਹ ਸਾਰੇ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੋ। ਔਰ ਜਦੋਂ ਅਸੀਂ ਕਿਰਦਾਰ ਦੇਖਦੇ, ਅਕਾਲੀ ਆਪਣੇ ਇਸ਼ਟ ਨੂੰ ਵੀ ਬੇਅਦਬ ਕਰਨ ਤੋਂ ਨਹੀਂ ਝੱਕ ਰਹੇ, ਤੇ ਇਹ ਕਾਂਗਰਸੀ ਜਿਨ੍ਹਾਂ ਦੇ ਲਈ ਜੇ ਸ਼ਬਦ ਕੋਈ ਕੌੜਾ ਵਰਤਿਆ ਜਾਏ ਤਾਂ ਫਿਰ ਕਈਆਂ ਨੂੰ ਤਕਲੀਫ ਹੁੰਦੀ ਹੈ, ਕਈ ਮੈਨੂੰ ਕਹਿਣਗੇ ਡਾਕਟਰ ਸਾਹਿਬ ਤੁਸੀਂ ਥੋੜਾ ਜਿਹਾ ਇਹਨਾਂ ਬਾਰੇ ਇਹ ਸ਼ਬਦ ਨਾ ਕਿਹਾ ਕਰੋ। ਮੈਂ ਕਿਹਾ ਜੀ ਹੁਣ
ਜੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਜ਼ੁਲਮ ਕਰਨ ਵਾਲੇ ਹਾਕਮ ਸੀ ਜਾਂ ਉਹਨਾਂ ਦੇ ਜਿਹੜੇ ਟੌਂਟ ਪਟੌਂਟ ਸੀ, ਉਹਨਾਂ ਲਈ ਗੁਰੂ ਸਾਹਿਬ ਨੇ ਫਰਮਾਇਆ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤੇ ਉਹ ਚੱਟ ਜਾਓ। 2 ਵਾਰੀ ਕੁੱਤੇ ਜੀ। ਹੁਣ ਕੁੱਤੇ ਇਸ ਲਈ ਕਿ ਵੀ ਸ਼ਿਕਾਰ ਸ਼ੇਰ ਕਰਦਾ ਜਾਂ ਪ੍ਰਜਾ ਦੇ ਉੱਤੇ ਜ਼ੁਲਮ ਬਾਦਸ਼ਾਹ ਕਰਦੇ ਨੇ, ਸਿਸਟਮ ਕਰਦਾ, ਤੇ ਜਿਹੜੇ ਅੱਗੋਂ ਮੁਕੱਦਮ ਨੇ ਉਹ ਕੁੱਤਿਆਂ ਦੀ ਤਰ੍ਹਾਂ ਉਸ ਚੋਂ ਜੋ ਵੀ ਉਹਨਾਂ ਨੂੰ ਮਿਲਦਾ ਹੈ ਬੂਟੀ ਲੈ ਕੇ ਦੌੜਦੇ ਨੇ, ਜੇ ਕੁਛ ਨਾ ਬਚੇ ਆਂਦਰਾਂ ਹੀ ਉਹਦੀਆਂ ਧੂਈ ਫਿਰਦੇ ਹੁੰਦੇ ਨੇ ਕਿ ਰੱਤ ਪਿੱਤ ਕੁੱਤੇ ਉਹ ਚੱਟ ਜਾਓ। ਹੁਣ 25 ਸਾਲ ਬਿਨਾਂ ਪੈਰੋਲ ਤੋਂ, ਔਰ ਇਹ 25 ਸਾਲ ਦੀ ਸਜ਼ਾ ਵੀ ਹੋਏਗੀ, ਕੋਈ ਬੇਗੁਨਾਹ ਸਿੱਖ ਨੂੰ ਫਸਾਇਆ ਹੋਏਗਾ ਕੇਸ, ਔਰ ਰਿਲੀਜ਼ ਹੁੰਦਾ ਹੈ। ਤੇ ਇਹ ਜਿਹੜਾ ਪ੍ਰਤਾਪ ਸਿੰਘ ਬਾਜਵਾ, ਉਹਦੀ ਤੁਸੀਂ ਸਟੇਟਮੈਂਟ ਦੇਖ ਲਓ, ਉਹ ਪ੍ਰੋਟੈਸਟ ਕਰ ਰਿਹਾ ਹੈ ਕਿ ਜੀ ਇਹ ਬੀਜੇਪੀ ਇੱਕ ਪਾਸੇ ਦਹਿਸ਼ਤਗਰਦੀ ਦੇ ਖਿਲਾਫ ਲੜਾਈ ਲੜ ਰਹੀ ਹੈ, ਕਹਿੰਦੇ ਅਸੀਂ ਲੜ ਰਹੇ ਹਾਂ, ਦਹਿਸ਼ਤਗਰਦ ਨੂੰ ਛੱਡਣਾ ਇਹ ਤਾਂ ਬਿਲਕੁਲ ਨਹੀਂ ਛੱਡਿਆ ਜਾਣਾ ਚਾਹੀਦਾ। ਦੇਖੋ ਸਾਡੀ ਇੰਦਰਾ ਗਾਂਧੀ, ਉਹਨੇ ਵੀ ਜਿਹੜੀ ਹੈ ਜ਼ੁਲਮ ਦੇ ਖਿਲਾਫ, ਦੇਸ਼ ਦੀ ਏਕਤਾ ਅਖੰਡਤਾ ਦੇ ਖਿਲਾਫ, ਏਕਤਾ ਅਖੰਡਤਾ ਮੇਨਟੇਨ ਰੱਖਣ ਦੇ ਲਈ, ਜਿਹੜਾ ਦਹਿਸ਼ਤਗਰਦੀ ਲਈ ਉਹਨੇ ਆਪਣਾ ਖੂਨ ਦਾ ਇੱਕ ਇੱਕ ਕਤਰਾ ਬਹਾ ਦਿੱਤਾ। ਉਹ ਸ਼ਰਮ ਕਰੋ, ਕੁਛ ਸਿਰਾਂ ਤੇ ਤੁਸੀਂ ਪੱਗਾਂ ਰੱਖੀਆਂ ਹੋਈਆਂ ਨੇ, ਜੰਮੇ ਸੀ ਤੁਸੀਂ, ਤੁਹਾਡੇ ਮਾਪਿਓ ਗੁਰਦੁਆਰੇ ਲੈ ਕੇ ਗਏ ਹੋਣਗੇ, ਸ਼ਬਦ ਚੋਂ ਤੁਹਾਡਾ ਨਾਂ ਕੱਢਿਆ, ਪੱਪਾ ਕੱਢਿਆ ਹੋਣਾ, ਪਾਪੀ ਸਿੰਘ ਰੱਖਿਆ ਹੁੰਦਾ ਤੂੰ। ਬਈ ਇਹ ਹੈ ਬੇਸ਼ਰਮੀ ਦਾ ਹਾਲ। ਤੇ ਇਹਨਾਂ ਦੇ ਜਿਹੜੇ ਅੱਗੋਂ ਪਿਛਲੱਗ ਨੇ ਦੁਨੀਆ ਭਰ ਚ ਬੈਠੇ ਜਾਂ ਦੂਜੇ, ਉਹ ਦੁੱਬ ਕੇ ਬੜੇ ਹੁੰਦੇ ਨੇ ਟੇਬਲਾਂ ਦੇ ਥੱਲੇ। ਉਹ ਇੰਨਾ ਹੀ ਕਰਜ ਕਰੋ, ਉਹਨਾਂ ਨੂੰ ਕਹੋ ਵੀ ਸ਼ਰਮ ਕਰੋ, ਵੀ ਇੱਕ ਪਾਸੇ ਜੇ ਦਾਦਰੀ ਚ ਮੁਸਲਮਾਨ ਧੂ ਕੇ ਮਾਰਿਆ ਜਾਂਦਾ ਹੈ, ਥਾਂ ਥਾਂ ਤੇ ਕੀ ਹਾਲ ਹੋ ਰਿਹਾ ਹੈ, ਉੱਥੇ ਤੁਹਾਡਾ ਰਾਹੁਲ ਵੀ ਦੁਬਕਦਾ ਹੈ, ਦੂਜਾ ਵੀ ਦੁਬਕਦਾ ਹੈ। ਤੁਹਾਡੇ 'ਚ ਇੰਨੀ ਹਿੰਮਤ ਨਹੀਂ ਹੈ ਕਿ ਤੁਸੀਂ ਹਿੰਦੂ ਤਵੀਆਂ ਦੀਆਂ ਅੱਖਾਂ 'ਚ ਅੱਖਾਂ, ਕੋਈ ਰੋਜ਼ ਮਾਰਚ ਕਾਂਗਰਸ ਨੇ ਕੱਢਿਆ ਹੋਏ ਕਿ ਜੀ ਮੁਸਲਮਾਨਾਂ ਤੇ ਈਸਾਈਆਂ ਤੇ ਜ਼ੁਲਮ ਹੋ ਰਹੇ ਨੇ। 70 ਸਾਲ 66 ਸਾਲ ਉਹਨਾਂ ਦੀਆਂ ਵੋਟਾਂ ਲੈ ਕੇ ਹਕੂਮਤ ਬਣਾਉਂਦੇ ਰਹੇ ਨੇ। ਤੇ ਜੇ ਸਿੱਖਾਂ ਨੇ ਮਾੜੀ ਮੋਟੀ ਹਿੰਮਤ ਰੱਖੀ ਹੋਈ ਹੈ, ਉਹ ਇੱਕ 83 ਸਾਲ ਦਾ ਬਾਬਾ ਬੈਠਾ ਤੇ ਕੋਈ ਉਹਨਾਂ ਦੀ ਭਾਵੇਂ ਆਪਣੀ ਖੇਡ ਹੈ ਉਹਦੇ 'ਚ, ਕਿਉਂਕਿ ਮੈਂ ਦੇਖ ਰਿਹਾ ਸੀ ਕਿ ਅਜੇ ਬਾਕੀਆਂ ਨੇ ਤਾਂ ਵੈਲਕਮ ਨਹੀਂ ਕੀਤਾ। ਰਾਸ਼ਟਰੀ ਸਿੱਖ ਸੰਗਤ ਦਾ ਅਵਤਾਰ ਸ਼ਾਸਤਰੀ ਉਹਦਾ ਬਿਆਨ ਆ ਗਿਆ ਕਿ ਜੀ ਅਸੀਂ ਬਹੁਤ ਨਰਮ ਗੋਸ਼ਾ ਰੱਖਦੇ ਹਾਂ, ਔਰ ਅਸੀਂ ਬਾਕੀ ਵੀ ਦੇਖਾਂਗੇ। ਅਸੀਂ ਜਿਹੜੇ ਬਾਹਰ ਬੈਠੇ ਬਲੈਕ ਲਿਸਟਾਂ 'ਚ ਨੇ, ਜਿਹੜੇ ਹੁਣ ਮੁੱਖ ਧਾਰਾ 'ਚ ਦੇਸ਼ ਦੀ ਏਕਤਾ ਅਖੰਡਤਾ 'ਚ ਆ ਗਏ ਨੇ, ਉਹਨਾਂ ਨੂੰ ਅਸੀਂ ਰਿਲੀਜ਼। ਇਹ ਜ਼ਾਹਰ ਹੈ ਕਿ ਇਹ ਜਿਹੜੀ ਰਿਲੀਜ਼ ਇਸ ਲੈਵਲ ਤੇ ਹੋਈ, ਬਾਦਲ ਤਾਂ ਆਪਣੇ ਥੱਲੇ ਵਾਲਿਆਂ ਨੂੰ ਜਿਹੜਾ ਰਿਲੀਜ਼ ਕਰਨ ਨੂੰ ਤਿਆਰ ਨੇ, ਜਿਹੜੇ ਵਿਦਨ ਪੰਜਾਬ ਨੇ। ਤੇ ਜੇ ਰਾਜਨਾਥ ਸਿੰਘ ਆਊਟ ਆਫ ਦਾ ਵੇ ਜਾ ਕੇ ਇੱਕ ਨੂੰ ਇਸ ਤਰ੍ਹਾਂ ਕਰਦਾ ਹੈ, ਹਾਲਾਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਲਿਸਟ ਹੈ ਉਹਨਾਂ 'ਚ ਉਹਨਾਂ ਦਾ ਨਾਂ ਸੀ, ਸੋ ਉਹਦੇ 'ਚ ਰੋਲ ਤਾਂ ਜ਼ਰੂਰ ਰਾਸ਼ਟਰੀ ਸਿੱਖ ਸੰਗਤ RSS ਨੇ ਹੀ ਪਲੇ ਕੀਤਾ ਹੋਏਗਾ ਕਿ ਇੱਕ ਪਾਸੇ ਸਿੱਖਾਂ ਦੇ ਮਗਰ ਉਹ ਸੌਦਾ ਸਾਧ ਵਾਲੇ ਪਾਏ ਹੋਏ ਨੇ, ਉਹਨਾਂ ਦੇ ਗੁੰਡੇ, ਇੱਧਰ ਜਿਹੜੇ ਨੇ ਕੈਰਟ ਦਿਖਾ ਰਹੇ ਨੇ ਜੀ ਕਿ ਜੇ ਸਾਡੀ ਸ਼ਰਨ 'ਚ ਆਓਗੇ ਤੇ ਫਿਰ ਜਿਹੜਾ ਇਵੇਂ ਹੀ ਹੋਏਗਾ। ਸੋ ਮੈਂ ਸਮਝਦਾ ਵੀ ਇਸ ਵੇਲੇ ਇਹ ਬੜੀਆਂ ਡਰਟੀ ਗੇਮਸ ਚੱਲ ਰਹੀਆਂ। ਅਸੀਂ ਬਹੁਤ ਜ਼ਿਆਦਾ ਰਿਐਕਟਿਵ ਸਾਡੀ ਪਹੁੰਚ ਹੈ, ਔਰ ਵੀ ਆਰ ਨਾਟ, ਅਸੀਂ ਉਹ ਸਮਝ ਨਹੀਂ ਪਾ ਰਹੇ ਹਾਂ ਵੀ ਕੀ ਹੋ ਰਿਹਾ। ਸੋ ਧੀਰਜ ਦਾ ਇੱਕ ਆਪਣਾ ਮੁਕਾਮ ਹੈ, ਪਰ ਉਹਨਾਂ ਐਕਟਰਾਂ ਨੂੰ, ਉਹਨਾਂ ਸ਼ੈਤਾਨਾਂ ਨੂੰ, ਖਲਨਾਇਕਾਂ ਨੂੰ, ਜਿਹੜੇ ਕਿ ਏਜੰਸੀਆਂ ਦੇ ਲਈ ਖੇਡ ਰਹੇ ਨੇ, ਉਹਨਾਂ ਦਾ ਜਿਹੜਾ ਉਹ ਰੋਲ ਅਦਾ ਕਰ ਰਹੇ ਨੇ, ਉਹਨਾਂ ਨੂੰ ਪਛਾਣੀਏ। ਬਾਕੀ ਭਾਰਤ ਦਾ ਇੰਟਰਨੈਸ਼ਨਲ ਲੈਵਲ ਤੇ ਜਲੂਸ ਨਿਕਲ ਰਿਹਾ, ਉਹਨਾਂ ਦੀ ਫੋਰਨ ਪਾਲਿਸੀ। ਅਸੀਂ ਨੇਪਾਲ ਦੇ ਹਵਾਲੇ ਨਾਲ 2 ਸੈਗਮੈਂਟ ਕੀਤੇ ਨੇ, ਔਰ ਅੱਜ ਟ੍ਰਿਬਿਊਨ ਦੇ ਵਿੱਚ 2 ਖਬਰਾਂ ਸਾਈਮਲਟੇਨੀਅਸਲੀ ਫਰੰਟ ਪੇਜ ਉਹਨਾਂ ਦੇ ਵਰਲਡ ਨਿਊਜ਼ ਵਾਲੇ 'ਚ ਲੱਗੀਆਂ ਨੇ। ਚਾਈਨਾ ਰੀਓਪਨਸ ਬਾਰਡਰ ਵਿਦ ਨੇਪਾਲ ਫਾਰ ਸਪਲਾਈਜ਼, ਤੇ ਦੂਸਰੀ ਖਬਰ ਹੈ ਕਿ ਤਿੱਬਤ 'ਚ ਚੀਨ ਨੇ ਬ੍ਰਹਮਪੁੱਤਰ ਦਰਿਆ ਦੇ ਉੱਤੇ ਆਪਣਾ ਡੈਮ ਮੁਕੰਮਲ ਕਰ ਲਿਆ। ਹੁਣ ਉਹ ਦੋਨੋਂ ਹੀ ਜਿਹਨੂੰ ਕਹਿੰਦੇ ਨੇ ਕਿ ਵੀ ਥੰਮ ਇਨ ਦਾ ਆਈ, ਅੱਖ ਦੇ ਵਿੱਚ ਅੰਗੂਠਾ ਮਾਰਨਾ। ਹੁਣ ਇਹ ਨੇਪਾਲ ਜਿਹਨੇ ਆਪਣਾ ਕਨਸਟੀਟਿਊਸ਼ਨ 2/3 ਤੋਂ ਜ਼ਿਆਦਾ ਮੈਜੋਰਟੀ ਨਾਲ ਪਾਸ ਕੀਤਾ, ਔਰ ਇਹਨਾਂ ਨੇ ਜਿਹੜੇ ਬਿਹਾਰੀ ਮੂਲ ਦੇ, ਇਹਨਾਂ ਦੇ ਸਾਊਥ ਨੇਪਾਲ ਦੇ ਵਿੱਚ ਮਦੇਸੀ ਔਰ ਇੱਕ ਟ੍ਰਾਈਬ ਹੋਰ ਹੈ ਥਾਰੂ ਜੀ, ਉਹਨਾਂ ਰਾਹੀਂ ਬਲੌਕੇਡ ਕਰਾ ਦਿੱਤਾ ਕਿਉਂਕਿ ਨੇਪਾਲ ਲੈਂਡਲੌਕਡ ਕੰਟਰੀ ਹੈ। ਉਹਨਾਂ ਦੀ ਆਇਲ ਸਪਲਾਈ ਵੀ ਜਿਹੜੀ ਹੈ ਉਹ ਖਤਮ ਕਰਤੀ, ਖਾਣ ਪੀਣ ਦੀਆਂ ਚੀਜ਼ਾਂ ਵੀ ਬਹੁਤ ਬੁਰਾ। ਇਹਨਾਂ ਨੇ ਕਿਹਾ ਜੀ ਨੇਪਾਲ ਨੂੰ ਤਾਂ ਅਸੀਂ ਤਾਂ ਸਾਰਾ ਸੰਵਿਧਾਨ ਬਦਲਾ ਦੇਵਾਂਗੇ। ਉਦੋਂ ਨੇਪਾਲ ਵਾਲਿਆਂ ਨੇ ਕਿਹਾ ਸੀ ਕਿ ਇਹ ਕੰਮ ਨਾ ਕਰੋ, ਪ੍ਰੋਟੈਸਟ ਵੀ ਕੀਤਾ। ਜੀ ਮੈਨੂੰ ਪਤਾ ਲੱਗਾ ਈਵਨ ਇੱਥੇ ਨਿਊਯਾਰਕ 'ਚ ਵੀ ਨੇਪਾਲੀਆਂ ਨੇ ਪ੍ਰੋਟੈਸਟ ਕੀਤਾ UN ਦੇ ਬਾਹਰ। ਮੈਨੂੰ ਪਹਿਲਾਂ ਪਤਾ ਲੱਗਦਾ ਅਸੀਂ ਨਾਲ ਜੁਆਇਨ ਕਰਨਾ ਸੀ ਉਹਨਾਂ ਦੇ। ਸੋ ਉਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਹੁਣ ਚੀਨ ਵੱਲ ਜਾਵਾਂਗੇ। ਸੋ ਆਲਰੇਡੀ ਇੱਕ ਰੋਡ ਜਿਹੜੀ ਵਾਇਆ ਤਿੱਬਤ ਚੀਨ ਨੂੰ ਜੋੜਦੀ ਸੀ, ਥੋੜਾ ਬਹੁਤ ਵਪਾਰ ਉੱਥੇ ਹੁੰਦਾ ਸੀ, ਟ੍ਰੇਡ ਪਾਰਟਨਰ ਹੈ, ਤਿੱਬਤ ਚੀਨ ਦਾ ਇਹ ਹਿੱਸਾ ਹੈ। ਔਰ ਜਦੋਂ ਅਰਥਕੁਏਕ ਆਇਆ ਨੇਪਾਲ ਦੇ ਵਿੱਚ, ਉਹ ਸਾਰੀ ਰੋਡ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਪਰ ਰਿਮਾਰਕੇਬਲ ਹੈ, ਚੀਨੀਆਂ ਨੇ
ਭਾਰਤ ਦੇ ਇਸ ਬਲੌਕੇਡ ਦੀ ਕੋਈ ਨਿੰਦਿਆ ਨਹੀਂ ਕੀਤੀ, ਕੋਈ ਬਿਆਨ ਨਹੀਂ, ਪਰ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਹੈ, ਕਿਉਂਕਿ ਇਹ ਇਹਨਾਂ ਦੀ ਟ੍ਰਿਬਿਊਨ ਦੀ ਖਬਰ ਹੀ ਹੈ। Amid mounting pressure on Nepal's government over dwindling supplies of goods from India due to the ongoing violent agitation over the new constitution, China today reopened its border with Nepal and Tibet, which Chinese officials say will see explosive growth in trade. ਕਿ ਉਹਨਾਂ ਨੇ ਉਹ ਸੜਕ ਜਿਹੜੀ ਹੈ ਉਹ ਕਿੰਨੇ ਦਿਨਾਂ 'ਚ ਰਿਪੇਅਰ ਕਰ ਦਿੱਤੀ, ਕਿਵੇਂ ਉਹਨੂੰ ਕੀਤਾ। ਉਹਨਾਂ ਨੇ ਕਿਹਾ ਜੀ ਕਿ ਜਿਵੇਂ ਐਕਸਪਲੋਜਨ ਹੁੰਦਾ ਧਮਾਕੇ ਵਰਗਾ ਅਸੀਂ ਵਪਾਰ ਕਰਾਂਗੇ। ਸੋ ਜ਼ਾਹਰ ਹੈ ਕਿ ਆਉਣ ਵਾਲੇ ਪੀਰੀਅਡ 'ਚ ਜਿਹੜਾ ਇੰਡੀਆ ਦੇ ਉੱਤੇ ਡਿਪੈਂਡੈਂਸ ਹੈ ਨੇਪਾਲ, ਉਹ ਹੋਰ ਵੀ ਘਟਾਏਗਾ। ਔਰ ਇਹਦਾ ਪਹਿਲਾ ਹੀ ਇੰਪੈਕਟ ਅਸੀਂ ਦੇਖਦੇ ਹਾਂ, ਖਬਰ ਇਹ ਲੰਬੀ ਚੌੜੀ ਹੈ ਕਿ ਜਿਹੜੇ ਮਦੇਸੀ ਔਰ ਦੂਜਾ ਇਹਦਾ ਸਬ ਹੈਡਿੰਗ ਹੈ ਮਦੇਸੀਜ਼ ਵਿਦਡਰਾ ਪ੍ਰੋਟੈਸਟ ਪਾਰਸ਼ਲੀ। ਉਹਨਾਂ ਨੇ ਕਿਹਾ ਜੀ ਕਿਉਂਕਿ ਹੁਣ ਦੁਸਹਿਰਾ ਆ ਗਿਆ ਤੇ ਅਸੀਂ ਜਿਹੜਾ ਇਹ ਬਲੌਕੇਡ ਜਿਹੜਾ ਇੰਡੀਆ ਬਾਰਡਰ ਦਾ ਸੀ ਉਹਨੂੰ ਅਸੀਂ ਘਟਾ ਰਹੇ ਹਾਂ। ਇਹਦਾ ਮਤਲਬ ਹੈ ਕਿ ਚਾਈਨਾ ਨਾਲ ਇਹਨਾਂ ਨੂੰ ਸੀ ਕਿ ਜੀ ਨੇਪਾਲ ਬੈਂਡ ਕਰ ਜਾਏਗਾ ਕਿ ਜੀ ਦੱਸੋ ਕਨਸਟੀਟਿਊਸ਼ਨ 'ਚ ਕੀ ਤਬਦੀਲੀ ਕਰਨੀ ਹੈ, ਪਰ ਇਸ ਦੇ ਉਲਟੇ ਹੋਇਆ ਵੀ ਚਾਈਨਾ ਨੇ ਰੋਡ ਖੋਲ ਦਿੱਤੀ ਤੇ ਇੰਡੀਆ ਨੂੰ ਨਜ਼ਰ ਆਇਆ ਵੀ ਇਹ ਤਾਂ ਗਿਆ ਹੱਥੋਂ। ਉਹਨਾਂ ਨੇ ਦਵਾ-ਦਵ ਉਹ ਜਿਹੜਾ ਬਲੌਕੇਡ ਹੈ ਤਾਂ ਕਿ ਕੁਛ ਉਧਰੋਂ ਵੀ ਸ਼ੁਰੂ ਹੋਏ, ਬਿਲਕੁਲ ਕੱਟ ਆਫ ਨਾ ਹੋਏ। ਔਰ ਦੂਸਰੀ ਖਬਰ ਜਿਹੜੀ ਚਾਈਨਾ ਦੇ ਹਵਾਲੇ ਨਾਲ ਹੀ ਹੈ, ਚਾਈਨਾ's dam on Brahmaputra gets going। ਹੁਣ ਬ੍ਰਹਮਪੁੱਤਰ ਜਿਹੜਾ ਦਰਿਆ ਹੈ ਉਹ ਨਿਕਲਦਾ ਉੱਥੋਂ ਅਸਾਮ ਚੋਂ ਔਰ ਤਿੱਬਤ ਚੋਂ ਨਿਕਲ ਕੇ ਅਸਾਮ, ਫਿਰ ਇਧਰ ਸਾਰਾ ਬੰਗਲਾਦੇਸ਼ ਵੱਲ ਮੁੜਦਾ ਹੈ, ਬੰਗਾਲ ਵੱਲ ਜੀ। ਸੋ ਇਹ ਵੀ ਬੀਜਿੰਗ ਦੀ ਹੈ। ਚਾਈਨਾ ਟੁਡੇ operationalized its 1.5 billion Zam hydropower station, the largest in Tibet, built on Brahmaputra, which has raised concerns in India over the likelihood of disrupting water supplies। ਕਿ $1.5 billion ਦੇ ਨਾਲ ਉਹਨਾਂ ਨੇ ਜ਼ੈਮ ਹਾਈਡਰੋ ਪਾਵਰ ਜਿਹੜਾ ਤਿੱਬਤ ਦੇ ਵਿੱਚ ਸਭ ਤੋਂ ਵੱਡਾ ਡੈਮ ਹੈ ਬ੍ਰਹਮਪੁੱਤਰ ਤੇ ਬਣਿਆ, ਉਸ ਨੂੰ ਉਹਨਾਂ ਨੇ ਆਪਰੇਸ਼ਨਲ ਕਰ ਦਿੱਤਾ, ਯਾਨੀ ਕਿ ਚਾਲੂ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਇੰਡੀਆ ਨੂੰ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਇਹ ਧਿਆਨ ਰੱਖਾਂਗੇ। All 6 of the stations units were incorporated into power grid today। ਕਿ 6 ਸਟੇਸ਼ਨ ਜਿਹੜੇ ਨੇ ਸਾਰੇ ਦੇ ਸਾਰੇ ਉਹਨਾਂ ਨੇ ਫੰਕਸ਼ਨਲ ਕੀਤੇ ਨੇ, ਪਾਵਰ ਗ੍ਰਿਡ 'ਚ ਹੁਕਅਪ ਕੀਤੇ ਨੇ। ਇਹ ਜਿਹੜੀ ਚਾਈਨੀਜ਼ ਨਿਊਜ਼ ਏਜੰਸੀ ਦੀ ਖਬਰ ਹੈ। ਸੋ ਕੁੱਲ ਮਿਲਾ ਕੇ ਚਾਈਨਾ ਨੇ ਇੱਥੇ ਆਪਣੀਆਂ ਅੱਖਾਂ ਵੀ ਦਿਖਾ ਦਿੱਤੀਆਂ, ਨੇਪਾਲ ਵੀ ਜਿਹੜਾ ਉਸ ਦੇ ਉੱਤੇ ਆਪਣਾ ਇਨਫਲੂਐਂਸ ਦਿਖਾਇਆ। ਔਰ ਪਿਛਲੇ ਕੁਝ ਸਮੇਂ ਤੋਂ ਇਹ ਚੱਲ ਰਿਹਾ ਸੀ ਜੀ ਕਿ ਹੁਣ ਮੋਦੀ ਸਰਕਾਰ ਇਜ਼ਰਾਈਲ ਦੇ ਬਹੁਤ ਨੇੜੇ ਚਲੀ ਗਈ ਔਰ ਪਹਿਲੀ ਵਾਰ ਹੁਣ ਇੰਡੀਆ ਦਾ ਜਿਹੜਾ ਪ੍ਰੈਜ਼ੀਡੈਂਟ ਪ੍ਰਣਾਬ ਮੁਖਰਜੀ ਉਹਨੂੰ ਵੀ ਭੇਜਿਆ ਸੀ ਕਿ ਤੂੰ ਫਲਸਤੀਨ ਦਾ ਦੌਰਾ ਕਰਕੇ ਆ। ਔਰ ਮੋਦੀ ਦੇ ਵੀ ਜਿਹੜੇ ਉਹਨੇ ਵੀ ਇਜ਼ਰਾਈਲ ਜਾਣਾ, ਉਹ ਤਾਂ ਜਿੱਥੇ ਕੋਈ ਉਹਨੂੰ ਨਾ ਵੀ ਸੱਦੇ ਆਪੇ ਕਹਿ ਲੈਂਦਾ ਮੈਨੂੰ ਸੱਦਣਾ ਨਹੀਂ, ਤੁਸੀਂ ਉੱਥੇ ਚਲਾ ਜਾ, ਫਿਰ ਸੈਲਫੀ ਐ ਕੀਤੀ ਹੁੰਦੀ ਐ ਕੀਤੀ ਹੁੰਦੀ। ਸੋ ਉੱਥੇ ਉਹਨਾਂ ਨੇ ਭੇਜਿਆ ਆਪਣੇ ਪ੍ਰੈਜ਼ੀਡੈਂਟ ਨੂੰ ਔਰ ਉਹਨਾਂ ਨੇ ਜਿਹੜੇ ਫਲਸਤੀਨੀ ਨੇ, ਕਮਾਲ ਹੈ ਵੈਸੇ, ਇਹ ਹੈ ਜ਼ਿੰਦਾ ਕੌਮਾਂ ਜਿਹੜੀਆਂ ਖਲੋਂਦੀਆਂ ਨੇ, ਕਿੰਨੇ ਸਾਲ ਹੋ ਗਏ, ਨਿੱਕੇ ਨਿੱਕੇ ਬੱਚੇ ਵੀ ਔਰ ਦੂਜੇ ਵੀ ਇਜ਼ਰਾਈਲ ਦੇ ਜ਼ੁਲਮਾਂ ਦੇ ਸਾਹਮਣੇ ਖਲੋਤੇ ਨੇ। ਔਰ ਉਹ ਦਿਨ ਆਇਆ ਅੱਜ ਪਿਛਲੇ ਮਹੀਨੇ ਹੀ ਸਤੰਬਰ 'ਚ ਪਹਿਲੀ ਵਾਰ ਫਲਸਤੀਨ ਦਾ ਝੰਡਾ ਵੀ ਜਿਹੜਾ ਇੱਥੇ ਦੇਸ਼ਾਂ ਦੇ ਨਾਲ, ਹਾਲਾਂ ਉਹਨਾਂ ਦੀ ਆਕੂਪਾਈ ਟੈਰੀਟਰੀ ਵਰਗੀ ਗੱਲ ਹੈ, ਪਰ ਇੱਥੇ ਜਦੋਂ ਉਹਨਾਂ ਨੇ ਆਪਣਾ ਝੰਡਾ ਝੁਲਾਇਆ, ਉਹਨਾਂ ਦਾ ਪ੍ਰੈਜ਼ੀਡੈਂਟ ਮੁਹੰਮਦ ਅਬਾਸ ਹੈ ਸ਼ਾਇਦ ਨਾ, ਉਹਦੀਆਂ ਅੱਖਾਂ 'ਚ ਵੀ ਅਥਰੂ ਸੀ ਔਰ ਦੇਖਣ ਵਾਲਾ ਸੀ ਮਾਹੌਲ। ਸੋ ਉਹਨਾਂ ਨੇ ਜੋ ਐਸਪਾਇਰ ਕੀਤਾ, ਜੇ ਬੇਸ਼ੱਕ ਨਾ ਉਹਨਾਂ ਨੂੰ ਉਹ ਵੈਸਟ ਬੈਂਕ ਛੱਡਦੇ ਨੇ ਨਾ ਦੂਜਾ ਪੂਰਾ ਇਜ਼ਰਾਈਲ ਜਦੋਂ ਮਰਜ਼ੀ ਜਾ ਵੜਦੇ, ਪਰ ਉਹਨਾਂ ਦੀ ਵਿਲ। ਔਰ ਇਹ ਖਬਰ ਵੀ ਟ੍ਰਿਬਿਊਨ 'ਚ ਹੈ, ਫਲਸਤੀਨੀਅਨ ਸਟੂਡੈਂਟਸ ਪ੍ਰੋਟੈਸਟ ਇੰਡੀਆਜ਼ ਰਿਲੇਸ਼ਨਸ ਵਿਦ ਇਜ਼ਰਾਈਲ। ਹੁਣ ਇਹ ਜਿਹਨੂੰ ਕਹਿੰਦੇ ਨੇ ਫੇਲਿਅਰ ਤੋਂ ਬਾਅਦ ਫੇਲਿਅਰ ਚੱਲ ਰਹੀ ਹੁੰਦੀ ਹੈ ਫੋਰਨ ਪਾਲਿਸੀ ਦੀ। ਫਲਸਤੀਨੀਆਂ ਨੇ, ਵਿਦਿਆਰਥੀਆਂ ਨੇ ਜਿਹੜੇ ਇੰਡੀਆ ਦੇ ਰਿਲੇਸ਼ਨ ਨੇ ਇਜ਼ਰਾਈਲ ਨਾਲ, ਉਹਨਾਂ ਤੇ ਪ੍ਰੋਟੈਸਟ ਕੀਤਾ। ਔਰ ਇਹ ਈਸਟ ਜੈਰੂਸ਼ਲਮ ਤੋਂ ਇਹ ਖਬਰ ਹੈ, ਡੇਟ ਲਾਈਨ KV ਪ੍ਰਸਾਦ ਨੇ ਲਿਖੀ ਹੈ। ਇੰਡੀਆ ਟੁਡੇ ਹੈਡ ਏ ਗਲਿੰਪਸ, ਇੱਕ ਜਰਾ ਨਜ਼ਾਰਾ ਦਿਖਾਇਆ। ਇੰਡੀਆ ਟੁਡੇ ਹੈਡ ਏ ਗਲਿੰਪਸ ਆਫ ਦ ਰਾਈਜ਼ਿੰਗ ਐਂਗਰ ਇਨ ਫਲਸਤੀਨ against its growing engagement with Israel in the backdrop of fresh cycle of violence here, forcing President Pranab Mukherjee to cut short his program on the last day as section of his motorcade got disrupted। कि भी ये उन्होंने दिखाया फलस्तीनियों ने जलवा, क्योंकि मुखर्जी नूं अपना प्रोग्राम विच ही छड्डना पिया और ਉਹਦੀ ਜਿਹੜੀ ਉਹ ਗੱਡੀਆਂ ਜਾਂਦੀਆਂ ਨੇ ਮੋਟਰਕੇਡ ਨੂੰ ਕਹਿੰਦੇ ਨੇ, ਉਹ ਵੀ ਕੋਈ ਇੱਥੇ ਗਵਾਚਿਆ ਹੋਇਆ ਉੱਥੇ ਗਵਾਚਿਆ, ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਜੀ। Nearly 1,000 strong student groups at the Al-Qaeda University led a march carrying placards and raising slogans expressing anger over India's relations with Israel, thus disturbing the sequence of presidential delegation motorcade।
ਕਿ 1000 ਦੇ ਕਰੀਬ ਵਿਦਿਆਰਥੀਆਂ ਨੇ ਜਿਹੜੇ ਅਲ ਕਾਇਦ ਯੂਨੀਵਰਸਿਟੀ ਦੇ ਸੀ, ਉਹਨਾਂ ਦੇ ਹੱਥ 'ਚ ਪਲੈਕਾਰਡ ਫੜੇ ਹੋਏ ਸੀ, ਨਾਅਰੇ ਉਹ ਲਾ ਰਹੇ ਸੀ ਔਰ ਗੁੱਸਾ ਜਤਾ ਰਹੇ ਸੀ ਕਿ ਇੰਡੀਆ ਇਜ਼ਰਾਈਲ ਦੇ ਨਾਲ ਜਿਹੜੇ ਰਿਲੇਸ਼ਨ ਬਣਾ ਰਿਹਾ। ਔਰ ਇਸ ਦਾ ਨਤੀਜਾ ਹੋਇਆ ਵੀ ਪ੍ਰੈਜ਼ੀਡੈਂਟ ਦਾ ਸਾਰੀ ਜਿਹੜੀ ਉਹ ਕਾਨਵਾਈ ਨਾਲ ਖੜਦੇ ਹੁੰਦੇ ਨੇ ਪੂਰੀ ਪੋਪ ਲੀਲਾ ਉਹ ਸਾਰੀ ਡਿਸਟਰਬ ਹੋ ਗਈ। As soon as the president came out of the auditorium where the university conferred an honorary doctorate on him, a small group of students stood close to the exit gate with a placard reading, "Dear President of India, hear our voice and listen to our message." Among the placard carried by the protesters, one sought to know why India was doing business with enemies of Palestine that was killing its people and hurting its economy। ਕਿ ਜਿਉਂ ਹੀ ਉਹ ਗੇਟ ਦੇ ਨੇੜੇ ਆਇਆ ਪਲੈਕਾਰਡ ਸਾਹਮਣੇ ਕਰਤਾ ਕਿ ਪ੍ਰੈਜ਼ੀਡੈਂਟ ਤੂੰ ਸਾਡਾ ਜਿਹੜਾ ਸਾਡਾ ਕਾਤਲ ਹੈ ਮੁਲਕ ਉਹਨਾਂ ਦੇ ਨਾਲ ਤੁਸੀਂ ਰਿਲੇਸ਼ਨ ਬਣਾ ਰਹੇ ਹੋ। ਔਰ ਫਿਰ ਉਹ ਕਹਿੰਦਾ ਜੀ the president had to wrap up his overnight stay and leave directly from the venue to Jerusalem to begin his tour of Israel, skipping the last event of inaugurating the Jawaharlal Nehru Secondary School for Boys। ਕਿ ਉੱਥੋਂ ਹੀ ਮੁਖਰਜੀ ਸਿੱਧਾ ਜੈਰੂਸ਼ਲਮ ਵੱਲੋਂ ਨੇ ਮੂੰਹ ਕਰ ਲਿਆ। ਜਿਹੜੀ ਲਾਸਟ ਇਵੈਂਟ ਸੀ ਕੋਈ ਨਹਿਰੂ ਦੇ ਨਾਂ ਤੇ ਸਕੂਲ ਬਣਾਉਣ ਦੀ ਉਹ ਜਿਹੜੀ ਆ ਉਹਨਾਂ ਨੇ ਕੈਂਸਲ ਕੀਤੀ। ਸੋ ਅਸੀਂ ਸਮਝਦੇ ਹਾਂ ਕਿ ਹੁਣ ਤੱਕ ਇੰਦਰਾ ਗਾਂਧੀ ਦਾ ਭਰਾ ਬਣਿਆ ਹੋਇਆ ਸੀ ਜਿਹੜਾ ਇਹਨਾਂ ਦਾ ਮੇਨ, ਜਿਸ ਨੇ ਲੰਬਾ ਵਕਤ ਯਾਸਰ ਅਰਾਫਾਤ ਨੇ ਲੀਡ ਕੀਤਾ। ਜਦੋਂ ਇੰਦਰਾ ਗਾਂਧੀ ਮਾਰੀ ਗਈ ਉੱਥੇ ਪਹੁੰਚਿਆ, ਜਾ ਕੇ ਕੰਧ ਨਾਲ ਸਿਰ ਮਾਰ ਰਿਹਾ ਸੀ, ਬਹਿਨਾ ਬਹਿਨਾ ਕਰ ਰਿਹਾ ਸੀ ਜੀ, ਅਰਬੀ 'ਚ ਹੀ ਬੋਲਦਾ ਹੋਣਾ ਉਹ ਵੀ। ਪਰ ਇੱਕ ਗੱਲ ਇੰਡੀਆ ਦੀ ਪਾਲਿਸੀ ਜਿਹੜੀ ਹੈ ਬੜੀ ਸਟੈਡਫਾਸਟ ਰਹੀ ਇਸ ਮਾਮਲੇ 'ਚ। ਉਹ ਨਹਿਰੂ ਨੇ ਤੈਅ ਕੀਤੀ ਸੀ ਕਿ ਵੀ ਇਹ ਜਿਹੜਾ ਫਲਸਤੀਨੀ ਨੇ ਇਹਨਾਂ ਨੂੰ ਆਪਣਾ ਹੱਕ ਹੈ, ਉਹਨਾਂ ਦਾ ਹੋਮਲੈਂਡ ਹੈ। ਔਰ ਇਹਨਾਂ ਨੇ ਨਵੀਂ ਗਵਰਨਮੈਂਟ ਨੇ ਇੱਕਦਮ ਪਲਸੇਟਾ ਮਾਰ ਦਿਆਂ ਕਿਉਂਕਿ ਉਹ ਤਾਂ ਉੱਥੇ ਮੁਸਲਮਾਨਾਂ ਨੂੰ ਮਾਰ ਰਹੇ ਨੇ, ਉਹਨਾਂ ਨੂੰ ਮਿਡਲ ਈਸਟ ਦੇ ਫਲਸਤੀਨੀ ਮੁਸਲਮਾਨਾਂ ਦਾ ਕੀ ਫਿਕਰ ਹੈ ਜੀ। ਲੇਕਿਨ ਇਸ ਦੀਆਂ ਰੀਪਰਕਸ਼ਨਸ ਸ਼ੁਰੂ ਹੋ ਗਈਆਂ। ਸੋ ਇਸ ਦਾ ਮਤਲਬ ਇਹ ਹੈ ਕਿ ਵੀ ਹੁਣ ਜੇ ਇੰਡੀਆ ਇਹ ਸਮਝਦਾ ਸੀ ਕਿ ਇਜ਼ਰਾਈਲ ਤੋਂ 12-14 ਬਿਲੀਅਨ ਡਾਲਰ ਦੇ ਹਥਿਆਰ ਖਰੀਦ ਲਏ, ਉਹਨਾਂ ਨੂੰ ਜਿਹੜਾ ਬਹੁਤ ਦੋਸਤਾਨਾ ਗੱਲਾਂ ਕਰ ਲਈਆਂ, ਤੇ ਹੁਣ ਉਹਨਾਂ ਨੂੰ ਇਹ ਜਿਹੜੀ ਸਾਰੀ ਫਲਸਤੀਨੀ ਸਿੰਪੈਥਾਈਜ਼ਰ ਕਰਾਊਡ ਹੈ ਦੁਨੀਆ 'ਚ ਉਹਨਾਂ ਦਾ ਵੀ ਸਾਹਮਣਾ ਕਰਨਾ ਪਏਗਾ। ਔਰ ਉਹਦਾ ਇੱਕ ਨਿੱਕਾ ਜਿਹਾ ਇਹਨਾਂ ਨੇ ਆਪ ਹੀ ਗਲਿੰਪਸ ਕਿਹਾ, ਆਪ ਹੀ ਇੱਕ ਨਿੱਕਾ ਜਿਹਾ ਨਜ਼ਾਰਾ ਪ੍ਰਣਾਬ ਮੁਖਰਜੀ ਨੂੰ ਉਹਨਾਂ ਨੇ ਫਲਸਤੀਨ ਦੀ ਧਰਤੀ ਤੇ ਦਿਖਾਇਆ। ਔਰ ਅਸੀਂ ਬਿਲਕੁਲ ਹਮਾਇਤ ਕਰਦੇ ਫਲਸਤੀਨੀਆਂ ਦੇ ਆਪਣੇ ਹੋਮਲੈਂਡ ਦੇ ਹੱਕ ਦੀ। ਔਰ ਅਸੀਂ ਸਮਝਦੇ ਵੀ ਇਜ਼ਰਾਈਲ ਦਾ ਵੀ ਜਿਹੜਾ ਹੱਕ ਹੈ, ਉਹਨਾਂ ਨੇ ਜੇ ਆਪਣਾ ਨੇਸ਼ਨ ਇੱਕ ਐਸਟੈਬਲਿਸ਼ ਕੀਤਾ ਹੈ, ਇਜ਼ਰਾਈਲ ਔਰ ਫਲਸਤੀਨ ਸਾਈਡ ਬਾਈ ਸਾਈਡ ਜਿਹੜੇ ਨੇ ਦੋਵੇਂ ਦੇਸ਼ ਐਗਜ਼ਿਸਟ ਕਰ ਸਕਦੇ ਨੇ। ਪਰ ਜਿਸ ਤਰੀਕੇ ਨਾਲ ਫਲਸਤੀਨੀਆਂ ਨੂੰ ਟਰੀਟ ਕੀਤਾ ਜਾ ਰਿਹਾ ਹੈ, ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਇਹ ਕੰਡੈਮਨੇਬਲ ਨੇ। ਔਰ ਯੂਰਪ ਦੇ ਵਿੱਚ ਇਸ ਪੱਖੋਂ ਕਾਫੀ ਅਵੇਅਰਨੈਸ ਹੈ, ਪਰ ਅਮਰੀਕਾ ਅੱਖਾਂ ਬੰਦ ਕਰਕੇ ਬਿਨਾਂ ਈਵਨ ਆਪਣੇ ਇੰਟਰਸਟ ਦੇਖਿਆ। ਔਰ ਜੇ ਅਮਰੀਕਾ ਫੇਅਰ ਪਾਲਿਸੀ ਲਏ ਫਲਸਤੀਨੀਆਂ ਦੇ ਮਾਮਲੇ 'ਚ, ਮਿਡਲ ਈਸਟ 'ਚ ਲਏ, ਕਸ਼ਮੀਰੀਆਂ ਦੇ ਮਾਮਲੇ 'ਚ, ਸਾਊਥ ਏਸ਼ੀਆ 'ਚ ਲਏ, ਔਰ ਦੂਸਰੇ ਮੁੱਦੇ ਜਿਹੜੇ ਨੇ ਉਹਨਾਂ ਦੇ ਵਿੱਚ ਜਿਵੇਂ ਕੁਰਦਾਂ ਦਾ ਹੈ, ਕੁਰਦਾਂ ਨਾਲ ਤਾਂ ਜੁੜੇ ਹੀ ਹੋਏ ਨੇ, ਪਰ ਟਰਕੀ ਨਾਲ ਯਾਰੀ ਹੋਣ ਕਰਕੇ ਕੁਰਦਾਂ ਦੇ ਖਿਲਾਫ ਜਿਹੜਾ ਹੈ ਉਹ ਕੁਰਦਾਂ ਦੀ ਮਦਦ ਵੀ ਕਰਦੇ ਨੇ, ਪਰ ਉਹਨਾਂ ਦਾ ਨੇਸ਼ਨ ਵੀ ਨਹੀਂ ਬਣਨ ਦਿੰਦੇ। ਸੋ ਇਹ ਨਿੱਕੇ ਨਿੱਕੇ ਪਾਰਟ ਨੇ, ਤੇ ਅਦਰਵਾਈਜ਼ ਅਮਰੀਕਾ ਦੀ ਫਿਰ ਕਿਉਂ ਮੁਖਾਲਫਤ ਹੋਏਗੀ? ਸਿੱਖਾਂ ਦੇ ਮਾਮਲੇ 'ਚ, ਕਸ਼ਮੀਰੀਆਂ ਦੇ ਮਾਮਲੇ 'ਚ ਅਮਰੀਕਾ ਪ੍ਰੋਪਰ ਪੋਜੀਸ਼ਨ ਲਏਗਾ, ਫਿਰ ਅਸੀਂ ਵੀ ਆਸ ਕਰਾਂਗੇ ਕਿ ਭਾਈ ਜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜੇ ਉਹਨਾਂ ਦੇ ਮਤੇ ਨੇ ਉਹ ਮੰਨੇ ਗਏ ਨੇ, ਤੇ ਫਿਰ ਅਸੀਂ ਵੀ ਜਿਹੜਾ ਉਸ ਸਾਰੇ ਨੂੰ ਅੱਗੇ ਤੋਰਾਂਗੇ। ਔਰ ਅਸੀਂ ਇਸ ਮੁੱਦੇ ਦੇ ਉੱਤੇ ਜਿਹੜਾ ਇਸ ਵੀਕਐਂਡ ਤੋਂ ਨੈਕਸਟ ਸੰਡੇ ਜਿਹੜਾ ਹੈ ਉਹ ਬੜਾ ਜ਼ੋਰਦਾਰ ਜਿਹੜਾ ਮਾਰਚ ਕਸ਼ਮੀਰੀਆਂ ਨੇ ਰੱਖਿਆ ਯੂਨਾਈਟਿਡ ਨੇਸ਼ਨਸ ਦੇ ਬਾਹਰ। ਔਰ ਉਸ ਮਾਮਲੇ 'ਚ ਹੀ ਜਿਹੜੇ ਉਹਨਾਂ ਦੇ ਆਜ਼ਾਦ ਕਸ਼ਮੀਰ ਦੇ ਸਾਬਕਾ ਪ੍ਰਾਈਮ ਮਿਨਿਸਟਰ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਬੈਰਿਸਟਰ ਸੁਲਤਾਨ ਮਹਿਮੂਦ, ਉਹਨਾਂ ਦੇ ਨਾਲ ਅੱਜ ਸਾਡੀ ਮੁਲਾਕਾਤ ਸੀ। ਉਹਨਾਂ ਦੇ ਨਾਲ ਵੀ ਡੈਲੀਗੇਸ਼ਨ ਸੀ, ਸਾਡੇ ਨਾਲ ਵੀ ਡਾਕਟਰ ਰਣਜੀਤ ਸਿੰਘ ਸਿੱਖ ਯੂਥ ਆਫ ਅਮਰੀਕਾ ਦੇ ਉਹ ਮੌਜੂਦ ਸਨ। ਸੋ ਅਸੀਂ ਲਗਭਗ ਘੰਟਾ ਡੇਢ ਘੰਟਾ ਜਿਹੜੇ ਇਸ਼ੂ ਸਾਡੇ ਕਾਮਨ ਇੰਟਰਸਟ ਦੇ ਨੇ, ਸਿੱਖਾਂ ਦੀ ਆਜ਼ਾਦੀ, ਕਸ਼ਮੀਰੀਆਂ ਦੀ, ਔਰ ਕਿਵੇਂ ਅਸੀਂ ਇੱਕ ਦੂਸਰੇ ਦੀ ਮਦਦ ਕਰ ਸਕਦੇ ਹਾਂ, ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਸਾਡਾ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੀ ਹੱਕ ਹੈ ਔਰ ਮੰਗ ਹੈ। ਔਰ ਕਸ਼ਮੀਰੀਆਂ ਦੇ ਬਾਰੇ ਤਾਂ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ, ਔਰ ਅਸੀਂ ਜਿਹੜਾ ਹੈ ਉਹਨਾਂ ਦੇ ਉਸ ਮਾਰਚ ਦੇ ਵਿੱਚ ਵੀ ਜਿਹੜਾ ਹੈ ਉਹ ਸ਼ਮੂਲੀਅਤ ਕਰਾਂਗੇ। ਔਰ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਸੈਚਰਡੇ ਵਾੜੇ 'ਚ ਵੀ ਆਉਣਗੇ ਔਰ ਉਸ ਬਾਰੇ ਦੱਸਣਗੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ
ਕਿ ਇਹ ਭਾਰਤ ਦਾ ਜਿਹੜਾ ਕਲੈਪਸ ਹੈ ਇੰਟਰਨੈਸ਼ਨਲ ਪਲੇਟਫਾਰਮ ਤੇ ਨੇਪਾਲ ਨਾਲ ਜੋ ਉਹਨਾਂ ਨੇ ਡੀਲ ਕੀਤਾ ਹੈ, ਜਿਸ ਤਰੀਕੇ ਦੇ ਨਾਲ ਹੌਲੀ ਪਾਕਿਸਤਾਨ ਨਾਲ ਜੋ ਡੀਲ ਕਰ ਰਹੇ ਨੇ, ਸੋ ਉਹ ਇਹਨਾਂ ਦਾ ਕਾਫੀ ਕੁਝ ਜਿਹੜਾ ਹੈ ਉਹ ਪਾਜ ਮੁਲੰਮਾ ਲੈ ਜਾਵੇਗਾ, ਉਹ ਲੱਥ